ਅਗਲੀ ਖਬਰ ਵੱਲ ਚਲੀਏ। ਇੱਕ ਯੂਐਸ ਦੇ ਰਿਪਬਲਿਕਨ ਕਾਂਗਰਸਮੈਨ ਗ੍ਰੈਗ ਸਟਿਊਬੇ ਉਹਨਾਂ ਨੇ ਬਿੱਲ ਪੇਸ਼ ਕੀਤਾ ਹੈਗਾ ਕਾਂਗਰਸ ਦੇ ਵਿੱਚ ਵੀ ਜੋ H1B ਵੀਜ਼ਾ ਆ ਉਹ ਟੋਟਲੀ ਖਤਮ ਕਰ ਦਿੱਤਾ ਜਾਣਾ ਚਾਹੀਦਾ। ਕਹਿੰਦੇ ਵੀ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਰਿਪ ਆਫ ਕੀਤਾ ਗਿਆ ਆ ਕਰਪਟ H1B ਵੀਜ਼ਾ ਪ੍ਰੋਗਰਾਮ ਵੱਲੋਂ। ਤੇ ਹੁਣ ਤੋਂ ਨਹੀਂ, ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਇਹ ਕੀਤਾ ਗਿਆ ਹੈਗਾ। ਸੋ ਸਾਨੂੰ ਕਹਿੰਦੇ ਵੀ ਅਮਰੀਕਨ ਸਿਟੀਜ਼ਨਸ ਦੀ ਵੈਲ ਬੀਇੰਗ ਦੇ ਲਈ ਪ੍ਰਾਇਓਰਟਾਈਜ਼ ਕਰਨਾ ਪੈਣਾ ਵੀ ਜਿਹੜੀ ਫੋਰਨ ਲੇਬਰ ਆ ਉਹਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। ਸਾਡੇ ਜਿਹੜੇ ਵਰਕਰਸ ਤੇ ਯੰਗ ਲੋਕ ਹੈਗੇ ਆ ਉਹ ਡਿਸਪਲੇਸਡ ਆ, ਡਿਸਐਨਫਰੈਂਚਾਈਜ਼ਡ ਆ, ਜੋ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਤੇ ਇਹ ਜੋ ਬਾਹਰੋਂ ਆ ਕੇ H1B ਵੀਜ਼ੇ ਦੇ ਉੱਤੇ ਬਹੁਤ ਫਰਾਡ ਹੋ ਰਿਹਾ, ਝੂਠੀਆਂ ਸਰਟੀਫਿਕੇਟ ਲਾ ਕੇ, ਝੂਠੀਆਂ ਡਿਗਰੀਆਂ ਲਾ ਕੇ, ਝੂਠਾ ਐਕਸਪੀਰੀਅੰਸ ਸ਼ੋ ਕਰਕੇ ਉਹ ਅਮਰੀਕਾ ਦੇ ਵਿੱਚ ਜੌਬਸ ਲੈ ਰਹੇ ਹੈਗੇ ਆ। ਐਗਜ਼ਾਈਲ ਐਕਟ ਤਹਿਤ ਇਹ ਜਿਹੜਾ ਬਿੱਲ ਆ ਪੇਸ਼ ਕੀਤਾ ਗਿਆ ਆ। ਇਹਦਾ ਮਤਲਬ ਇਹ ਆ ਵੀ ਐਂਡਿੰਗ ਐਕਸਪਲੋਇਟਿਵ ਇੰਪੋਰਟਡ ਲੇਬਰ ਐਗਜ਼ੈਂਪਸ਼ਨ ਐਕਟ, ਐਗਜ਼ਾਈਲ ਐਕਟ ਇਹਦਾ ਨਾਮ ਰੱਖਿਆ ਗਿਆ ਆ। ਸਤੰਬਰ ਮਹੀਨੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਘੱਟੋ ਘੱਟ $1 ਲੱਖ ਦੀ ਪੇਮੈਂਟ ਹੋਣੀ ਚਾਹੀਦੀ ਆ ਜੇ ਕੋਈ H1B ਵਰਕਰ ਕਿਸੇ ਨੇ ਉਹਦੀ ਪਟੀਸ਼ਨ ਕਰਨੀ ਹੈਗੀ ਆ। ਸੈਕਟਰੀ ਆਫ ਸਟੇਟ ਨੂੰ ਕਹਿੰਦੇ ਵੀ ਇਹ ਸਾਰਾ ਵੈਰੀਫਾਈ ਕਰਨਾ ਪਊਗਾ ਪੇਮੈਂਟ ਤੇ ਹੋਰ ਜੇ ਕੋਈ ਅਪਲਾਈ ਕਰਦਾ ਹੈਗਾ ਆ। ਕਾਂਗਰਸਮੈਨ ਨੇ ਇਹ ਕਿਹਾ ਵੀ ਜਿਹੜਾ H1B ਵੀਜ਼ਾ ਆ ਇਹ ਬੈਡ ਫॉर ਅਮਰੀਕਾ ਹੈਗਾ ਆ। ਅਮਰੀਕਨ ਵਰਕਰਸ ਨੂੰ ਪ੍ਰਾਇੋਰਟੀ ਤੇ ਸਾਨੂੰ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਝ ਜਿਹੜੇ 70-80 ਦੇ ਕਰੀਬ ਕਾਂਗਰਸਮੈਨ ਆ ਉਹਨਾਂ ਨੇ ਇੱਕ ਲੈਟਰ ਵੀ ਲਿਖਿਆ ਆ ਵੀ ਜੋ ਮੈਡੀਕਲ ਫੀਲਡ ਦੇ ਵਿੱਚ H1B ਵਰਕਰਸ ਆ ਉਹਨਾਂ ਨੂੰ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਖਾਸ ਕਰਕੇ ਡਾਕਟਰਸ, ਨਰਸਸ ਉਹ ਅਮਰੀਕਾ ਦੇ ਵਿੱਚ ਘੱਟ ਹੈਗੀਆਂ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਯੂਐਸ ਦੇ ਰਿਪਬਲਿਕਨ ਕਾਂਗਰਸਮੈਨ ਗ੍ਰੈਗ ਸਟਿਊਬੇ ਉਹਨਾਂ ਨੇ ਬਿੱਲ ਪੇਸ਼ ਕੀਤਾ ਹੈਗਾ ਕਾਂਗਰਸ ਦੇ ਵਿੱਚ ਵੀ ਜੋ H1B ਵੀਜ਼ਾ ਆ ਉਹ ਟੋਟਲੀ ਖਤਮ ਕਰ ਦਿੱਤਾ ਜਾਣਾ ਚਾਹੀਦਾ। ਕਹਿੰਦੇ ਵੀ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਰਿਪ ਆਫ ਕੀਤਾ ਗਿਆ ਆ ਕਰਪਟ H1B ਵੀਜ਼ਾ ਪ੍ਰੋਗਰਾਮ ਵੱਲੋਂ। ਤੇ ਹੁਣ ਤੋਂ ਨਹੀਂ, ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਇਹ ਕੀਤਾ ਗਿਆ ਹੈਗਾ। ਸੋ ਸਾਨੂੰ ਕਹਿੰਦੇ ਵੀ ਅਮਰੀਕਨ ਸਿਟੀਜ਼ਨਸ ਦੀ ਵੈਲ ਬੀਇੰਗ ਦੇ ਲਈ ਪ੍ਰਾਇਓਰਟਾਈਜ਼ ਕਰਨਾ ਪੈਣਾ ਵੀ ਜਿਹੜੀ ਫੋਰਨ ਲੇਬਰ ਆ ਉਹਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ। ਸਾਡੇ ਜਿਹੜੇ ਵਰਕਰਸ ਤੇ ਯੰਗ ਲੋਕ ਹੈਗੇ ਆ ਉਹ ਡਿਸਪਲੇਸਡ ਆ, ਡਿਸਐਨਫਰੈਂਚਾਈਜ਼ਡ ਆ, ਜੋ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਤੇ ਇਹ ਜੋ ਬਾਹਰੋਂ ਆ ਕੇ H1B ਵੀਜ਼ੇ ਦੇ ਉੱਤੇ ਬਹੁਤ ਫਰਾਡ ਹੋ ਰਿਹਾ, ਝੂਠੀਆਂ ਸਰਟੀਫਿਕੇਟ ਲਾ ਕੇ, ਝੂਠੀਆਂ ਡਿਗਰੀਆਂ ਲਾ ਕੇ, ਝੂਠਾ ਐਕਸਪੀਰੀਅੰਸ ਸ਼ੋ ਕਰਕੇ ਉਹ ਅਮਰੀਕਾ ਦੇ ਵਿੱਚ ਜੌਬਸ ਲੈ ਰਹੇ ਹੈਗੇ ਆ। ਐਗਜ਼ਾਈਲ ਐਕਟ ਤਹਿਤ ਇਹ ਜਿਹੜਾ ਬਿੱਲ ਆ ਪੇਸ਼ ਕੀਤਾ ਗਿਆ ਆ। ਇਹਦਾ ਮਤਲਬ ਇਹ ਆ ਵੀ ਐਂਡਿੰਗ ਐਕਸਪਲੋਇਟਿਵ ਇੰਪੋਰਟਡ ਲੇਬਰ ਐਗਜ਼ੈਂਪਸ਼ਨ ਐਕਟ, ਐਗਜ਼ਾਈਲ ਐਕਟ ਇਹਦਾ ਨਾਮ ਰੱਖਿਆ ਗਿਆ ਆ। ਸਤੰਬਰ ਮਹੀਨੇ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਘੱਟੋ ਘੱਟ $1 ਲੱਖ ਦੀ ਪੇਮੈਂਟ ਹੋਣੀ ਚਾਹੀਦੀ ਆ ਜੇ ਕੋਈ H1B ਵਰਕਰ ਕਿਸੇ ਨੇ ਉਹਦੀ ਪਟੀਸ਼ਨ ਕਰਨੀ ਹੈਗੀ ਆ। ਸੈਕਟਰੀ ਆਫ ਸਟੇਟ ਨੂੰ ਕਹਿੰਦੇ ਵੀ ਇਹ ਸਾਰਾ ਵੈਰੀਫਾਈ ਕਰਨਾ ਪਊਗਾ ਪੇਮੈਂਟ ਤੇ ਹੋਰ ਜੇ ਕੋਈ ਅਪਲਾਈ ਕਰਦਾ ਹੈਗਾ ਆ। ਕਾਂਗਰਸਮੈਨ ਨੇ ਇਹ ਕਿਹਾ ਵੀ ਜਿਹੜਾ H1B ਵੀਜ਼ਾ ਆ ਇਹ ਬੈਡ ਫॉर ਅਮਰੀਕਾ ਹੈਗਾ ਆ। ਅਮਰੀਕਨ ਵਰਕਰਸ ਨੂੰ ਪ੍ਰਾਇੋਰਟੀ ਤੇ ਸਾਨੂੰ ਰੱਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਝ ਜਿਹੜੇ 70-80 ਦੇ ਕਰੀਬ ਕਾਂਗਰਸਮੈਨ ਆ ਉਹਨਾਂ ਨੇ ਇੱਕ ਲੈਟਰ ਵੀ ਲਿਖਿਆ ਆ ਵੀ ਜੋ ਮੈਡੀਕਲ ਫੀਲਡ ਦੇ ਵਿੱਚ H1B ਵਰਕਰਸ ਆ ਉਹਨਾਂ ਨੂੰ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਖਾਸ ਕਰਕੇ ਡਾਕਟਰਸ, ਨਰਸਸ ਉਹ ਅਮਰੀਕਾ ਦੇ ਵਿੱਚ ਘੱਟ ਹੈਗੀਆਂ। ਜੀ।